ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਪੰਜਾਬ ਅਤੇ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਤੇ ਚਾਨਣਾ ਪਾਉਂਦੇ ਆ। ਸੋ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲਦੇ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਕਰ ਸਕਦੇ ਹੋ, ਨੰਬਰ ਹੈ 408 272 2500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕਿਆਣਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ US ਇਮੀਗ੍ਰੇਸ਼ਨ ਸੰਬੰਧੀ ਕਿਸੇ ਸਮੱਸਿਆ ਦੇ ਨਾਲ ਜੂਝ ਰਹੇ ਹੋ। ਜੀਕੇ ਧਨੋਟਾ, ਕ੍ਰਿਸ਼ਨ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੇਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ ਵਾਲੇ, ਰੈਂਟਨ ਤੋਂ GN ਲਿਊਬ ਟਰੱਕ ਵਾਸ਼ ਆਇਲ ਚੇਂਜ ਅਤੇ 에ਅਰ ਬ੍ਰੇਕਸ ਦਾ ਤਸੱਲੀ ਬਖਸ਼ ਕੰਮ ਕਰਵਾਉਣ ਦੇ ਲਈ ਕਾਲ ਨਿੰਮਾ ਸਹੋਤਾ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ ਤੇ ਨੰਬਰ 209 277 0113 ਹੈ। ਬੂਟਾ ਸੋ ਹੁਣ ਰੁਖ ਖਬਰਾਂ ਦਾ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰੀਏ ਮਿੰਟੂ ਜੀ ਦਾ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸੋ ਮਿੰਟੂ ਜੀ ਰੁਖ ਕਰੀਏ ਖਬਰਾਂ ਦਾ ਤੇ ਅੱਜ ਸਭ ਤੋਂ ਪਹਿਲਾਂ ਜਿਹੜੀ ਖਬਰ ਕੱਲ ਤੋਂ ਹੀ ਵੈਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਅਹਿਮ ਬਿੱਲ ਲੈ ਆਂਦਾ ਜੀ। ਫਿਰ ਆਪਣੇ ਵੱਲੋਂ ਪੇਸ਼ ਕਰਤਾ, ਪਾਸ ਕਰਤਾ ਤੇ ਹੁਣ ਅਗਲੇ ਦੀ ਕਾਰਵਾਈ ਕੀ ਹੋਵੇਗੀ, ਜਰਾ ਇੱਥੇ ਸਾਰੇ ਤੇ ਚਾਨਣਾ ਪਾ ਦਿਓ। ਨਹੀਂ ਦੇਖੋ, ਗੱਲ ਕੀ ਹੈ ਕਿ ਇੱਕ ਬਿੱਲ ਨਹੀਂ, ਬਿੱਲ ਉੱਥੇ ਕਈ ਆਏ ਨੇ, ਜ਼ਿਆਦਾਤਰ ਅਮੈਂਡਮੈਂਟ ਬਿੱਲ ਨੇ, ਕਿਉਂਕਿ ਜ਼ਿਆਦਾਤਰ ਮਾਮਲਾ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਚੈਨਲ ਦੇ ਆਲੇ ਦੁਆਲੇ ਘੁੰਮਦਾ। ਸੋ ਇਸ ਕਰਕੇ ਘੁਮਾਉਣਾ ਉਹ ਚਾਹੁੰਦੇ ਸੀਗੇ, ਉਧਰ ਘੁੰਮੀ ਗਿਆ। ਕਿਸੇ ਨੇ NRI ਦੀ ਕੋਠੀ ਦਾ ਕੋਈ ਜ਼ਿਕਰ ਕੀਤਾ ਜੀ, ਕਿਸੇ ਨੇ ਬਿਜਲੀ ਦੇ ਲੱਗਦੇ ਕੱਟਾਂ ਦਾ ਕੋਈ ਖਿਆਲ ਕੀਤਾ, ਕਿਸੇ ਨੇ ਲਾਅ ਐਂਡ ਆਰਡਰ ਤੇ ਕੋਈ ਗੱਲ ਕੀਤੀ ਆ, ਕਿਸੇ ਨੇ ਡਰੱਗ ਤੇ ਗੱਲ ਕੀਤੀ ਆ। ਸੋ ਇਸ ਕਰਕੇ ਮਾਮਲਾ ਜਿਹੜਾ ਹੈ ਨਾ ਉਹ ਕਈ ਪੱਖ ਤੋਂ ਜੇ ਦੇਖੀਏ ਤੇ ਆਪਾਂ ਬਈ ਅਜੀਬ ਜਿਹਾ ਹੋ ਜਾਂਦਾ ਕਈ ਵਾਰ ਕਿ ਇੱਕ ਮੁੱਦੇ ਹੇਠ ਕਈ ਵਾਰ ਜਿਹੜੇ ਦੂਸਰੇ ਮੁੱਦੇ ਹੁੰਦੇ ਨੇ ਅਹਿਮੀਅਤ ਵਾਲੇ ਉਹ ਲੁਕ ਛਿਪ ਜਾਂਦੇ ਨੇ ਜਾਂ ਕਹਿ ਲਈਏ ਕਿ ਪਾਸੇ ਰਹਿ ਜਾਂਦੇ ਨੇ। ਖੈਰ ਇਹ ਜਿਹੜਾ ਹੁਣ ਦੇਖੋ ਹੋਇਆ, ਹਾਲੇ ਵੀ ਇੱਕ ਡਿਬੇਟ ਹੈ, ਇਹ ਚੀਜ਼ ਡਿਬੇਟੇਬਲ ਹੈ ਕਿ ਕੀ ਇਦਾਂ ਪੰਜਾਬ ਸਰਕਾਰ ਕਰ ਸਕਦੀ ਸੀ, ਉਹਨਾਂ ਨੇ ਕਰ ਦਿੱਤਾ। ਹੁਣ ਜਿਹੜੇ ਨਹੀਂ ਮੰਨਣ ਵਾਲੇ ਉਹ ਕਹਿੰਦੇ ਕਿ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਾਨ ਸਾਹਿਬ ਜਿਹੜੇ ਸਟੇਟ ਐਕਟ ਦਾ ਸੁਪਰੀਮ ਕੋਰਟ ਤੋਂ ਹਵਾਲਾ ਦਿੰਦੇ ਨੇ ਕਿ ਹਾਂ ਸੁਪਰੀਮ ਕੋਰਟ ਨੇ ਅਜਿਹਾ ਕੀਤਾ, ਸੁਪਰੀਮ ਕੋਰਟ ਨੇ ਏਦਾਂ ਕੀਤਾ, ਇਸ ਥਾਂ ਤੇ ਮੋਹਰ ਲਾਈ ਆ। ਦਰਅਸਲ ਉਹ ਕਹਿੰਦੇ ਕਿ ਪਹਿਲਾ ਐਕਟ ਬਣਾਇਆ ਹਰਿਆਣਾ ਦੀ ਅਸੈਂਬਲੀ ਨੇ, ਉਹਨਾਂ ਨੇ ਐਕਟ ਬਣਾ ਕੇ ਕਮੇਟੀ ਵੱਖ ਕਰਕੇ ਉਸ ਤੋਂ ਬਾਅਦ ਰੌਲਾ ਜਦੋਂ ਸੁਪਰੀਮ ਕੋਰਟ 'ਚ ਗਿਆ ਤਾਂ ਉਹਨਾਂ ਨੇ ਮੋਹਰ ਲਾਈ ਹੈ। ਤੁਸੀਂ ਐਕਟ ਨਹੀਂ ਬਣਾ ਰਹੇ ਬਲਕਿ ਅਮੈਂਡਮੈਂਟ ਕਰ ਰਹੇ ਹੋ, ਜਿਹੜੇ ਕਿ ਇੱਕ ਸਿਧਾਂਤਕ ਤੌਰ ਤੇ ਨਹਿਰੂ ਤਾਰਾ ਸਿੰਘ ਪੈਕਟ ਦੇ ਵੀ ਉਲਟ ਹੈ ਤੇ ਜਿਹੜਾ ਰਵਾਇਤ ਦੇ ਵੀ ਉਲਟ ਹੈ ਤੇ ਕਾਨੂੰਨ ਦੇ ਵੀ ਉਲਟ ਹੈ। ਇਹ ਆਰਗੂਮੈਂਟ ਆ ਰਿਹਾ ਦੂਸਰੇ ਪੱਖ ਤੋਂ, ਪਰ ਸਰਕਾਰ ਕਹਿ ਰਹੀ ਹੈ ਕਿ ਨਹੀਂ ਅਸੀਂ ਇਹ ਸਹੀ ਢੰਗ ਨਾਲ ਕੀਤਾ। ਹੁਣ ਦੂਸਰੇ ਪਾਸੇ ਆ ਜਾਓ ਕਿ ਅੱਗੇ ਕੀ ਹੋਣਾ, ਮਸਲਾ ਤੇ ਇੱਥੇ ਹੈ। ਤਾਂ ਜਦੋਂ ਇੱਕ ਵੱਡੀ ਧਿਰ ਇਹ ਕਹਿੰਦੀ ਹੈ ਕਿ ਬਈ ਇਹ ਗਲਤ ਹੋਇਆ ਤਾਂ ਫਿਰ ਇਹਦਾ ਮਤਲਬ ਆ ਕਿ ਇਹ ਮਾਮਲਾ ਜਿਹੜਾ ਗਾਂ ਕੋਰਟ ਕਚਹਿਰੀ ਦੇ ਫੇਰ ਚ ਫਸੇਗਾ। ਹੁਣ ਰਹੀ ਗੱਲ ਕਿ ਦੂਸਰੇ ਬਿੱਲ ਜਿਨ੍ਹਾਂ ਦੀ ਕਿ ਚਰਚਾ ਹੋਣੀ ਚਾਹੀਦੀ ਸੀਗੀ, ਜਿਨ੍ਹਾਂ ਤੇ ਮੇਰੇ ਖਿਆਲ ਦੇ ਨਾਲ ਬਹਿਸ ਹੋਣੀ ਚਾਹੀਦੀ ਸੀ, ਪਰ ਹੁਣ ਕਿਉਂਕਿ ਆਪੋਜੀਸ਼ਨ ਬੜੀ ਛੋਟੀ ਜੀ ਆਪੋਜੀਸ਼ਨ ਹੈ, ਵੰਡਵੀਂ ਹੈ, ਉਹਦੇ ਵਿੱਚੋਂ ਵੀ ਕੋਈ ਬਾਈਕਾਟ ਕਰ ਜਾਂਦਾ ਹੈ, ਕੋਈ ਵਾਕਆਊਟ ਕਰ ਜਾਂਦਾ ਹੈ, ਕੋਈ 2-4 ਬੰਦੇ ਉੱਥੇ ਬੈਠੇ ਰਹਿੰਦੇ ਆ। ਤਾਂ ਕਹਾਣੀ ਇਹ ਹੈ ਕਿ ਉੱਥੇ ਗੱਲ ਜਿਹੜੀ ਆ ਉਹ ਇੰਨੀ ਠੋਕਵੇਂ ਢੰਗ ਦੇ ਨਾਲ ਕਈ ਸੁਣੀ ਨਹੀਂ ਜਾ ਸਕਦੀ। ਤਾਂ ਗੱਲ ਅਸਲ 'ਚ ਇਹ ਹੈ ਕਿ ਅੱਜ 2-3 ਹੋਰ ਬਿੱਲ ਲੈ ਆਂਦੇ ਇਹਨਾਂ ਨੇ, ਜਿੱਦਾਂ DGP ਲਾਉਣ ਸੰਬੰਧੀ ਇਹ ਬਿੱਲ ਲੈ ਆਏ, ਕਿਉਂਕਿ ਇਹ ਜਿਹੜਾ DGP ਆ UPSC ਦੀ ਜਿਹੜੀ ਚਲੰਤ ਪ੍ਰਣਾਲੀ ਹੈ ਉਹਦੇ ਤਹਿਤ ਇਹ ਕੁਆਲੀਫਾਈ ਨਹੀਂ ਕਰੇਗਾ। ਯਾਦਵ ਸਾਹਿਬ ਤੇ ਯਾਦਵ ਸਾਹਿਬ ਹੈਗਾ ਇਹਨਾਂ ਦਾ ਯਾਰਾਂ ਦਾ ਯਾਰ, ਸੋ ਇਸ ਕਰਕੇ ਉਹ ਵੀ ਲੈ ਆਂਦਾ। ਹੁਣ ਤੁਸੀਂ ਮੈਨੂੰ ਦੱਸੋ ਕਿ ਇੱਕ ਪਾਸੇ ਸੁਪਰੀਮ ਕੋਰਟ ਦਾ ਹਵਾਲਾ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੀ ਉਹ ਰੂਲਿੰਗ ਹੈ ਕਿ DGP ਜਿਹੜਾ UPSC ਦੀ ਥਰੂ ਲਾਉਣਾ ਹੈ, ਕੀ ਇਹ ਡਬਲ ਸਟੈਂਡਰਡ ਨਹੀਂ ਹੈਗਾ?
दूजी चीज कि एक इन्होंने होर बिल ले आंदा कि वाइस चांसलर लाउण वास्ते जिहड़ा अगे रौला पैंदा रहा कि वो काम नवेड़ो, गवर्नर चांसलर रहेगा ही नहीं, यानी जिहड़ियां यूनीवर्सिटियां पंजाब के अधिकार खेतर दियां हैन ਉਹਦੇ ਵਿੱਚ ਚਾਂਸਲਰ ਜਿਹੜਾ ਆ ਉਹ ਬਣਾ ਦਿੱਤਾ ਜਾਵੇ ਮੁੱਖ ਮੰਤਰੀ ਨੂੰ। ਹੁਣ ਮੁੱਖ ਮੰਤਰੀ ਚਲੋ ਠੀਕ ਹੈ ਚਾਂਸਲਰ ਬਣ ਜਾਵੇ, ਵੈਸੇ ਕੋਈ ਮਾੜੀ ਗੱਲ ਨਹੀਂ ਹੈ, ਪਰ ਪਿਛਲੇ ਦਿਨੀ ਜਿਹੜਾ ਇਹਨਾਂ ਨੇ ਪੈਨਲ ਭੇਜਿਆ ਉਹਦੇ ਵਿੱਚ ਐਨ ਮੌਕੇ ਤੇ ਜਿਹੜਾ ਇੱਕ ਨਾਂ ਇਹਨਾਂ ਨੇ ਸ਼ਾਮਲ ਕੀਤਾ ਤੇ ਜਿਹੜਾ ਵੀਸੀ ਬਣਿਆ ਵੀ ਉਹਦੇ ਤੇ ਵੀ ਵਿਵਾਦ ਹੈ। ਵਿਵਾਦ ਨਹੀਂ ਹੋਣਗੇ ਦੀ ਕੋਈ ਗਾਰੰਟੀ ਨਹੀਂ, ਪਰ ਗੱਲ ਇਹ ਆ ਕਿ ਰਾਜਪਾਲ ਤੋਂ ਅਧਿਕਾਰ ਖੋਣ ਵਾਲਾ ਇਹ ਬਿੱਲ ਹੈ ਜਿਹੜਾ, ਜਿਹਦੇ ਬਾਰੇ ਕਹਿੰਦੇ ਜੀ ਬੰਗਾਲ 'ਚ ਲਾਗੂ ਹੋ ਗਿਆ ਹੈ, ਦਰਅਸਲ ਬੰਗਾਲ ਦੇ ਵਿੱਚ ਹਾਲੇ ਤੱਕ ਲਾਗੂ ਨਹੀਂ ਹੋਇਆ। ਉਹਨਾਂ ਨੇ ਵੀ ਅਜਿਹਾ ਕੀਤਾ ਸੀ ਪਰ ਉਹ ਹਾਲੇ ਵੀ ਹੋਲਡ ਤੇ ਆ, ਨਹੀਂ ਲਾਗੂ ਕਰ ਸਕੇ। ਤਾਂ ਕਹਿਣ ਦਾ ਮਤਲਬ ਕਿ ਜਿੰਨੀਆਂ ਵੀ ਇਹ ਅਮੈਂਡਮੈਂਟਸ ਲਿਆਏ ਨੇ, ਤਰਮੀਮਾਂ ਲਿਆਏ ਨੇ, ਉਹ ਸਾਰੀਆਂ ਅਮਲ 'ਚ ਆ ਜਾਣਗੀਆਂ। ਹਾਲੇ ਉਹਦੇ ਤੇ ਸ਼ਸ਼ੋ ਪੰਜ ਆ, ਹਾਲੇ ਉਹਦੇ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਦੁਬਿਧਾ ਆ ਕਿ ਕੀ ਕਾਨੂੰਨੀ ਤੌਰ ਤੇ ਇਦਾਂ ਸਹੀ ਹੈ ਗਲਤ ਹੈ, ਕੀ ਰਾਜਪਾਲ ਸਾਹਿਬ ਯੈਸ ਕਰਨਗੇ ਨੋ ਕਰਨਗੇ, ਕੀ ਅੱਗੇ ਵਰਤੇਗਾ ਉਹਦਾ ਕੋਈ ਪਤਾ ਨਹੀਂ ਹੈ। ਪਰ ਸੈਸ਼ਨ ਦਾ ਅੱਜ ਇਹ ਜਿਹੜਾ ਦਿਨ ਸੀਗਾ ਉਹ ਨੇਪਰੇ ਚੜ ਗਿਆ ਤੇ ਇਹਨਾਂ ਨੇ ਅੱਜ ਕਹਿ ਲਓ ਕਿ ਸਭ ਤੋਂ ਵੱਡਾ ਪ੍ਰਚਾਰ ਤੇ ਇਸ ਮਾਮਲੇ 'ਚ ਹੀ ਕੀਤਾ ਹੈ ਕਿ ਦੇਖੋ ਜੀ ਗੁਰਬਾਣੀ ਦਾ ਪ੍ਰਸਾਰਣ ਹੁਣ ਸਭ ਵਾਸਤੇ ਹੈ, ਫ੍ਰੀ ਆਫ ਕਾਸਟ ਹੋਏਗਾ ਤੇ ਉਹਦੇ ਵਿੱਚ ਇਹਨਾਂ ਨੂੰ ਅਜਿਹਾ ਕਰਨਾ ਹੀ ਪਵੇਗਾ ਵਗੈਰਾ ਵਗੈਰਾ। ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਆ ਚੁੱਕੀਆਂ ਨੇ, ਪਰ ਕੀ ਇਹ ਕਾਨੂੰਨੀ ਰੂਪ ਲੈ ਲਵੇਗਾ ਜਾਂ ਕਹਿ ਲਓ ਕਿ ਐਸਜੀਪੀਸੀ ਇਸ ਨੂੰ ਪ੍ਰਵਾਨ ਕਰ ਲਏਗੀ, ਇਹ ਹਾਲੇ ਕਹਿ ਲਓ ਕਿ ਸਮੇਂ ਦੇ ਕਲਾਵੇ ਦੇ ਵਿੱਚ ਆ। ਹਾਲੇ ਕਿਸੇ ਨੂੰ ਕੋਈ ਇਸ ਗੱਲ ਦਾ ਇਲਮ ਨਹੀਂ ਹੈ ਕਿ ਵਾਕਿਆ ਅਜਿਹਾ ਹੋਏਗਾ ਤੇ ਦੇਖੋ ਬਾਕੀ ਕੀ ਹੁੰਦਾ। ਪਰ ਆ ਜਿਹੜਾ ਡੀਜੀਪੀ ਲਾਉਣ ਵਾਲਾ, ਵੀਸੀ ਲਾਉਣ ਵਾਲਾ, ਮੈਂ ਤੁਹਾਨੂੰ ਫਾਰਮੂਲਾ ਦੱਸ ਹੀ ਦਿੱਤਾ ਕਿ ਅਸਲ 'ਚ ਕੀ ਹੈ। ਤਾਂ ਹੁਣ ਅੱਗੇ ਦੇਖੋ ਤਿੰਨੇ ਜਿਹੜੇ ਵੱਡੇ ਤਰਮੀਮ ਬਿੱਲ ਨੇ, ਇਹ ਤਿੰਨੇ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਹਾਲੇ ਬਹੁਤ ਵੱਡੀ ਪ੍ਰਕਿਰਿਆ 'ਚੋਂ ਗੁਜ਼ਰਨੇ ਬਾਕੀ ਨੇ। ਜੀ, ਸੋ ਵੇਖਦੇ ਹਾਂ ਕਿ ਅੱਗੇ ਬਣਦਾ ਕੀ ਹੈ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਵੀ ਨਾਲੋਂ ਨਾਲ ਚੱਲ ਰਿਹਾ ਹੈ। ਸੋ ਅੱਗੇ ਗੱਲ ਕਰੀਏ ਆਦਿ ਪੁਰਸ਼ ਫਿਲਮ ਦੀ। ਇਹ ਫਿਲਮ ਆਈ ਹੈ ਜੀ, ਕਹਿੰਦੇ ਪੈਸਾ ਤਾਂ ਇੰਨਾ ਲਾਤਾ ਵੀ ਦੁਨੀਆ ਦੀ ਭਾਰਤ ਦੀ ਸਭ ਤੋਂ ਜ਼ਿਆਦਾ ਕਾਸਟ ਲੱਗਣ ਵਾਲੀ ਫਿਲਮ ਬਣ ਗਈ ਹੈ ਤੇ ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਨੇ ਆਦਿ ਪੁਰਸ਼ ਫਿਲਮ ਦੇ ਸੰਬੰਧ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ ਹੈ। ਖਾਸਾ ਸੁਰਖੀਆਂ 'ਚ ਹੈ ਜੀ ਇਹ ਫਿਲਮ ਤੇ ਹੁਣ ਚਿੱਠੀ ਕਿਸ ਵਿਸ਼ੇ ਤੇ ਹੈ? ਦੇਖੋ, ਭਾਰਤ ਇੱਕ ਐਸਾ ਦੇਸ਼ ਹੈ ਜਿਹਦੀ ਰਾਜਨੀਤੀ ਫਿਲਮਾਂ ਤੋਂ ਘੱਟ ਨਹੀਂ ਤੇ ਜਿਹਦੀ ਫਿਲਮਾਂ ਦੀ ਦੁਨੀਆ ਰਾਜਨੀਤੀ ਤੋਂ ਘੱਟ ਨਹੀਂ ਹੈ। ਭਾਰਤ ਇੱਕ ਐਸਾ ਦੇਸ਼ ਹੈ, ਇੱਥੇ ਫਿਲਮਾਂ ਤੇ ਵੀ ਇੰਨੀ ਜ਼ਿਆਦਾ ਰਾਜਨੀਤੀ, ਔਰ ਫਿਲਮ ਇੰਡਸਟਰੀ 'ਚ ਕਿਤੇ ਜਾ ਕੇ ਵੇਖੋ ਤੇ ਤੁਹਾਨੂੰ ਇਹ ਨੇਤਾਵਾਂ ਦੀ ਨੇਤਾਗਿਰੀ ਤੇ ਕੁਝ ਵੀ ਨਹੀਂ ਲੱਗਣੀ ਕਿ ਜਿੰਨੀ ਉੱਥੇ ਰਾਜਨੀਤੀ ਤੇ ਜਿੰਨੀ ਉੱਥੇ ਇੱਕ ਦੂਜੇ ਨੂੰ ਠਿੱਬੀ ਮਾਰੀ ਵਾਲੀ ਗੇਮ ਚੱਲਦੀ ਆ। ਤਾਂ ਖੈਰ ਇਹ ਦੋਵੇਂ ਚੀਜ਼ਾਂ ਬਿਲਕੁਲ ਕਹਿ ਲਓ ਉਲਟ ਪੁਲਟ ਹੋਈਆਂ ਪਈਆਂ ਨੇ। ਦੇਖੋ ਮਸਲਾ ਕੀ ਹੈ ਕਿ ਜਿਹੜਾ ਤਾਂ ਇਹ ਹੁਣ ਖੱਤ ਲਿਖਿਆ, ਇਹਨਾਂ ਨੇ ਖੱਤ ਲਿਖਿਆ ਇਸ ਕਰਕੇ ਕਿ ਬਈ ਇਹਦੇ ਤੇ ਪਾਬੰਦੀ ਲਾ ਦਿਓ, ਆਦਿ ਪੁਰਸ਼ ਫਿਲਮ ਦੀ ਸਕਰੀਨਿੰਗ ਬੰਦ ਕਰਨਾ ਤੇ ਭਵਿੱਖ ਵਿੱਚ ਸਿਨੇਮਾ ਘਰਾਂ ਤੇ OTT ਪਲੇਟਫਾਰਮ ਤੇ ਵੀ ਇਹਦੀ ਪਾਬੰਦੀ ਜਿਹੜੀ ਆ ਹੋਣੀ ਚਾਹੀਦੀ ਆ। ਤੇ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਆ ਕਿ ਡਾਇਰੈਕਟਰ ਓਮ ਰਾਉਤ, ਜਿਹੜਾ ਡਾਇਲੌਗ ਰਾਈਟਰ ਆ ਮਨੋਜ ਮੁੰਤਾਸ਼ਿਰ, ਉਹ ਤੇ ਫਿਲਮ ਦੇ ਪ੍ਰੋਡਿਊਸਰ ਦੇ ਖਿਲਾਫ FIR ਵੀ ਦਰਜ ਹੋਵੇ। ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵੱਡਾ ਵਿਰੋਧ ਹੋਵੇਗਾ ਇਸ ਫਿਲਮ ਦਾ, ਕਿੰਨਾ ਵੱਡਾ ਵਿਰੋਧ ਚੱਲ ਰਿਹਾ ਹੋਏਗਾ। ਦੇਖੋ ਸਰ, ਵਿਰੋਧ ਕੱਲਾ ਇੰਡੀਆ 'ਚ ਨਹੀਂ ਹੈ, ਵਿਰੋਧ ਜੇਕਰ ਤੁਸੀਂ ਦੇਖੋਗੇ ਤਾਂ ਵਿਰੋਧ ਇਸ ਵਕਤ ਨੇਪਾਲ ਦੇ ਵਿੱਚ ਵੀ ਆ, ਕਿਉਂਕਿ ਇਸ ਫਿਲਮ ਦੇ ਵਿੱਚ ਸੀਤਾ ਮਾਤਾ ਨੂੰ ਕਹਿੰਦੇ ਕਿ ਜੀ ਇਹ ਭਾਰਤ ਕੀ ਬੇਟੀ ਹੈ, ਤਾਂ ਉਹ ਕਹਿੰਦੇ ਜੀ ਸੀਤਾ ਮਾਤਾ ਤਾਂ ਸਾਡੇ ਇੱਥੋਂ ਦੀ ਆ, ਨੇਪਾਲ ਦੀ ਹੈ। ਤਾਂ ਇਹ ਵਿਵਾਦ ਕੌਮਾਂਤਰੀ ਪੱਧਰ ਤੇ ਵੀ ਹੋ ਗਿਆ, ਕੌਮਾਂਤਰੀ ਪੱਧਰ ਤੇ ਵੀ ਹੈ। ਤਾਂ ਮਤਲਬ ਨੇਪਾਲ ਨੇ ਤਾਂ ਪਾਬੰਦੀ ਲਾ ਦਿੱਤੀ ਹੈ ਭਾਰਤੀ ਫਿਲਮਾਂ ਤੇ ਉੱਥੇ ਸਕਰੀਨਿੰਗ ਤੇ। ਹੁਣ ਦੂਸਰੇ ਪਾਸੇ ਜੇ ਵੇਖੋਗੇ ਤਾਂ ਕੱਲ ਤੱਕ ਤੇ ਰਿਪੋਰਟ ਸੀ ਕਿ ਬਈ 300 ਕਰੋੜ ਰੁਪਈਆ ਕਮਾ ਗਈ ਆ, ਪਰ ਹੋਇਆ ਕੀ ਕਿ ਜਿਵੇਂ ਹੀ ਵਿਵਾਦ ਬਹੁਤ ਜ਼ਿਆਦਾ ਵੱਧ ਗਏ ਤਾਂ ਹੁਣ ਆਦਿ ਪੁਰਸ਼ ਦੀ ਜਿਹੜੀ ਕਲੈਕਸ਼ਨ ਆ ਬਾਕਸ ਆਫਿਸ ਦੀ, ਉਹਨੂੰ ਬਾਕਸ ਆਫਿਸ ਕਲੈਕਸ਼ਨ ਕਹਿੰਦੇ ਨੇ, ਉਹ 65% ਡਿੱਗ ਪਈ। ਮਤਲਬ ਕਿ ਹਿਸਾਬ ਲਾ ਲਓ
ਕਿ ਰਹਿ ਹੀ ਇੱਕ ਹਿੱਸਾ ਗਈ ਆ, ਕਿਉਂਕਿ ਜਿਵੇਂ ਜਿਵੇਂ ਫਿਲਮ ਲੋਕਾਂ ਨੇ ਵੇਖੀ, ਇੱਕ ਵਾਰੀ ਤਾਂ ਲੋਕ ਟੁੱਟ ਕੇ ਪੈ ਗਏ। ਇਹਦੇ ਵਿੱਚ ਜੇ ਤੁਸੀਂ ਦੇਖੋਗੇ ਬਹੁਤ ਚੀਜ਼ਾਂ ਨੇ, ਜੇ ਆਰਟ ਦੇ ਲਿਹਾਜ਼ ਨਾਲ ਵੇਖੋਗੇ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਆ। ਇੱਕ ਤਾਂ ਕਹਿੰਦੇ ਕਿ ਇੰਨਾ ਤੁਸੀਂ ਆ ਹੁਣ ਬਜਟ ਦੀ ਗੱਲ ਕੀਤੀ ਹੈ, ਪਰ ਉਹ ਬਜਟ ਜਿਹੜਾ ਸਕਰੀਨ ਤੇ ਨਹੀਂ ਦਿਖਦਾ। ਫਿਲਮ ਦਾ ਬਜਟ ਜਿਹੜਾ ਹੈ ਨਾ, ਉਸ ਜਦ ਤੱਕ ਸਕਰੀਨ ਤੇ ਨਹੀਂ ਦਿਖਦਾ ਤਾਂ ਉਹ ਬਜਟ ਮਤਲਬ ਕਿ ਨੇਫ ਵਾਲੀ ਗਿਣਿਆ ਜਾਂਦਾ ਹੈ। ਉਹ ਆਉਣਾ ਚਾਹੀਦਾ ਨਾ ਸਕਰੀਨ ਪਲੇ ਤੇ, ਉਹ ਪੈਸੇ ਵੀ ਨਾਲ ਡਿੱਗਦੇ ਹੋਣੇ ਚਾਹੀਦੇ ਆ ਕਿ ਪਤਾ ਲੱਗਿਆ ਹੋਵੇ ਫਿਲਮ ਵੇਖਣ ਵਾਲੇ ਨੂੰ ਕਿ ਹਾਂ ਇਸ ਸੀਨ ਤੇ, ਇਸ ਸੈੱਟ ਤੇ ਯਾਰ ਇਸ VFX ਤੇ ਵਾਕਿਆ ਪੈਸਾ ਲੱਗਿਆ, ਪੈਸਾ ਖਰਚ ਹੋਇਆ। तो ये आ कि निराशा हुई आ, कुछ डायलॉगां ते इतराज आ। पहली बारी इन्हां ने राम जी नूं बनाया मुछां वाला, हनुमान जी नूं मतलब कि बड़ा गुस्सेखोर ते होर ही मतलब कि छवि दित्ती आ, जिवें आपां रामायण देखी आ ਜਾਂ ਹੋਰ ਇਸ ਤਰ੍ਹਾਂ ਦੀਆਂ ਕੁਝ। ਵੈਸੇ ਜੈ ਹਨੂਮਾਨ ਜੇ ਕਿਸੇ ਨੇ ਦੇਖਣੀ ਹੋਵੇ ਤਾਂ ਉਹ ਦੇਖ ਸਕਦਾ ਹੈ, ਉਹ ਬਹੁਤ ਬਿਹਤਰੀਨ ਇੱਕ ਕਲਾਕ੍ਰਿਤੀ ਹੈ। ਤਾਂ ਕਹਿਣ ਦਾ ਭਾਵ ਇਹ ਕਿ ਇਸ ਬਜਟ ਤਾਂ ਫਿਰ ਹੁੰਦਾ ਹੀ ਆ। ਹੁਣ ਜਿਹੜਾ ਪ੍ਰਭਾਸ ਲਿਆ ਇਹਨਾਂ ਨੇ, ਮੈਨੂੰ ਲੱਗਦਾ ਉਹਦੀ ਫੀਸ ਹੀ, ਜੇ 500 ਕਰੋੜ ਬਜਟ ਤੁਸੀਂ ਕਹਿੰਦੇ ਹੋ ਤੇ ਮੈਨੂੰ ਲੱਗਦਾ ਕਿ 5ਵਾਂ ਹਿੱਸਾ ਤੇ ਉਹਦੀ ਫੀਸ ਹੀ ਹੋਣੀ ਹੈ ਇਕੱਲੇ ਦੀ। 100 ਕਰੋੜ ਉਹਨਾਂ ਦੀ ਫੀਸ ਹੈ ਜੀ। ਬਸ ਫਿਰ ਮੈਂ ਗਲਤ ਨਹੀਂ ਹੋਊਂਗਾ ਸਰ, ਕਿਉਂਕਿ ਮੈਂ ਇਹਨਾਂ ਨੂੰ ਸਾਰਿਆਂ ਨੂੰ ਤਕਰੀਬਨ ਕਹਿ ਲਓ ਕਿ ਇਹ ਜਿਹੜੇ ਹੈਗੇ ਨੇ ਸਟਾਰਡਮ ਵਾਲੇ, ਤਕਰੀਬਨ ਉਹਨਾਂ ਨੂੰ ਏਦਾਂ ਜਾਣਦਾ ਹੈ ਕਿ ਹਾਂ ਯਾਰ ਇਹ ਇੰਨੇ ਦੀ ਮਾਰ ਆ, ਇੰਨੇ ਦੀ ਮਾਰ ਆ। ਅੱਛਾ ਹਿਸਾਬ ਲਾ ਲਓ ਫਿਰ ਹੁਣ ਇੱਕ ਐਕਟਰ ਹੀ 100 ਕਰੋੜ ਲੈ ਗਿਆ ਤੇ ਬਜਟ ਫਿਰ ਕਿੰਨਾ ਰਹਿ ਗਿਆ ਫਿਲਮ ਲਈ? ਫਿਲਮ ਲਈ ਰਹਿ ਗਿਆ 400 ਕਰੋੜ। 400 ਜੀ, 400 ਕਰੋੜ ਤਾਂ 400 ਕਰੋੜ ਵੀ ਲੱਗਿਆ ਤਾਂ ਦੇਖਣਾ ਚਾਹੀਦਾ ਨਾ, ਬਹੁਤ ਹੁੰਦਾ 400 ਕਰੋੜ। ਤੋ ਇਹ ਆ ਕਿ ਹੁਣ ਇਹ ਤਾਂ ਚਲੋ ਹੋਇਆ ਨਾ ਕਿ ਫਿਲਮ ਦੇ ਵਿੱਚ ਕਮੀ ਪੇਸ਼ੀ ਉਹ ਮੁੱਦਾ, ਪਰ ਵਿਵਾਦ ਇੰਨਾ ਵੱਧ ਗਿਆ ਕਿ ਕੁਝ ਹਿੰਦੂ ਸੰਗਠਨ ਜਿਹੜੇ ਆ ਉਹ ਸਿਨੇਮਿਆਂ 'ਚ ਜਾਣ ਲੱਗ ਪਏ। ਉਹਨਾਂ ਨੇ ਸ਼ੋਅ ਬੰਦ ਕਰਾਉਣੇ ਸ਼ੁਰੂ ਕਰ ਦਿੱਤੇ। ਔਰ ਕਮਾਲ ਦੀ ਗੱਲ ਹੈ ਕਿ ਪੰਜਾਬ 'ਚ ਵੀ ਇੱਕ ਸ਼ੋਅ ਬੰਦ ਹੋਇਆ ਜਲਾਲਾਬਾਦ ਦੇ ਵਿੱਚ। ਇਹ ਬੜੀ ਵੇਖਣ ਵਾਲੀ ਗੱਲ ਆ, ਨਹੀਂ ਤਾਂ ਆਪਣੇ ਪੰਜਾਬ 'ਚ ਛੇਤੀ ਕੀਤਾ ਰੌਲਾ ਨਹੀਂ ਪੈਂਦਾ। ਖਾਸ ਤੌਰ ਤੇ ਹਿੰਦੂ ਭਾਈਚਾਰੇ ਵਾਲੇ ਆਪਣੇ ਪੰਜਾਬ ਦੇ ਵਿੱਚ ਬਹੁਤਾ ਫਿਲਮਾਂ ਦੇ ਪ੍ਰਤੀ ਰੋਸ ਨਹੀਂ ਰੱਖਦੇ, ਜੀ ਜ਼ਿਆਦਾ ਚੱਲਦਾ ਨਹੀਂ। ਵੈਸੇ ਵੀ ਆਪਣਾ ਫਿਲਮਾਂ ਤੇ ਇੱਥੇ ਰੌਲਾ ਰੱਪਾ ਬਹੁਤ ਘੱਟ ਚੱਲਦਾ। ਇੱਥੇ ਤਾਂ ਉੜਦਾ ਪੰਜਾਬ ਦਾ ਨਹੀਂ ਕਿਸੇ ਨੇ ਸੀ ਵਿਰੋਧ ਕੀਤਾ, ਤੁਹਾਨੂੰ ਯਾਦ ਹੋਣਾ, ਕੁਝ ਸੱਤਾਧਾਰੀਆਂ ਨੂੰ ਛੱਡ ਕੇ। ਸੋ ਗੱਲ ਇਹ ਆ ਕਿ ਬਈ ਹੁਣ ਇਹ ਜਦੋਂ ਫਿਰ ਦੇਖਦੇ ਆ ਕਿ ਇਹ ਤਾਂ ਯਾਰ ਖਤਰੇ ਤੋਂ ਖਾਲੀ ਨਹੀਂ ਹੈ, ਤਾਂ ਫਿਰ ਭਾਈ ਉਹਨਾਂ ਨੇ ਇਹ ਕਹਿ ਦਿੱਤਾ ਖਤ ਲਿਖ ਕੇ ਕਿ ਇਹਦੀ ਸਕਰੀਨਿੰਗ ਬੰਦ ਕਰੋ। ਤਾਂ ਕੁੱਲ ਮਿਲਾ ਕੇ ਮੈਂ ਕਹੂੰਗਾ ਕਿ ਠੀਕ ਆ, ਫਿਲਮ ਪੈਸੇ ਪੂਸੇ ਤੇ ਪੂਰੇ ਕਰ ਜਾਊਗੀ ਜਿੰਨੀ ਕੁ ਉਮੀਦ ਆ, ਪਰ ਫਿਲਮ ਨੇ ਜਿਹੜੀ ਛਾਪ ਛੱਡਣੀ ਸੀ ਏਡੇ ਵੱਡੇ ਮਤਲਬ ਕਿ ਕਹਿ ਲਓ ਕਿ ਸਟਾਰਡਮ ਦੇ ਨਾਲ ਜਿਹੜੀ ਇਹ ਫਿਲਮ ਆਈ ਹੈ, ਤਾਂ ਮੇਰੇ ਖਿਆਲ ਦੇ ਨਾਲ ਹੁਣ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਵਿਵਾਦਤ ਵੀ ਹੈ ਤੇ ਬਿਜ਼ਨਸ ਦੇ ਪੱਖ ਤੋਂ ਚਲੋ ਜੋ ਮਰਜ਼ੀ ਹੈ, ਪਰ ਜੇ ਉਹ ਛਾਪ ਹੀ ਨਾ ਛੱਡ ਸਕੇ ਤੇ ਫਿਰ ਏਡੀ ਵੱਡੀ ਕਲਾਕ੍ਰਿਤੀ ਬਣਾਉਣ ਦਾ ਫਾਇਦਾ ਕੀ ਹੈ? ਜੀ, ਜੋ ਇਸ ਨੂੰ ਬਹੁਤ ਵੱਡੇ ਪੱਧਰ ਤੇ ਤਾਂ ਇਹੀ ਆਖਿਆ ਜਾ ਰਿਹਾ ਕਿ ਇਹਨੂੰ ਇਤਿਹਾਸ ਦੇ ਨਾਲ ਜੋੜਿਆ ਤਾਂ ਗਿਆ, ਨਾਮ ਤਾਂ ਉਹ ਵਰਤੇ ਗਏ, ਪਰ ਇਹ ਕਿਸੇ ਵੀ ਤਰੀਕੇ ਦੇ ਨਾਲ ਇਤਿਹਾਸ ਨੂੰ ਰਿਪਰੈਜ਼ੈਂਟ ਕਰਦੀ ਨਹੀਂ। ਦੇਖੋ ਉਹਦੇ ਚ ਵੀ ਗੁਰਪ੍ਰੀਤ ਜੀ, ਇਹ ਜਿਹੜੇ ਫਿਲਮ ਮੇਕਰਸ ਨੇ ਪਹਿਲਾਂ ਕਹਿੰਦੇ ਸੀ ਰਮਾਇਣ ਆਧਾਰਿਤ ਹੈ, ਜਦੋਂ ਰੌਲਾ ਪੈ ਗਿਆ ਫਿਰ ਕਹਿੰਦੇ ਜੀ ਰਮਾਇਣ ਤੋਂ ਪ੍ਰੇਰਿਤ ਹੈ। ਜੀ ਜੀ ਜੀ, ਇਹੀ ਗੱਲ। ਫਿਰ ਹਿੰਦੂ ਸੰਗਠਨ ਤਾਂ ਗੁੱਸੇ ਚ ਹੋਣਗੇ ਨਾ ਜੀ ਜੀ ਕਿ ਤੁਸੀਂ ਕੀ ਮਜ਼ਾਕ ਬਣਾ ਰੱਖਿਆ, ਵਪਾਰਕ ਤੌਰ ਤੇ ਆਪਣੇ ਫਾਇਦੇ ਵਾਸਤੇ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਇਦਾਂ ਥੋੜੀ ਨਾ ਖੇਡੋਗੇ। ਸ਼ਬਦਾਵਲੀ ਤੱਕ ਸਵਾਲ ਉੱਠ ਰਹੇ ਨੇ। ਹਾਂ, ਹਰੇਕ ਉਹੀ ਹੈ ਨਾ ਡਾਇਲੌਗ, ਹਰੇਕ ਮਜ਼ਹਬ ਦੀਆਂ ਭਾਵਨਾਵਾਂ ਹੁੰਦੀਆਂ ਨੇ। ਜਿਵੇਂ ਆਪਾਂ ਨੂੰ ਆਪਣੇ ਸਿੱਖ ਵੀਰਾਂ ਦੇ, ਸਿੱਖ ਭੈਣਾਂ ਦੇ ਜਜ਼ਬਾਤਾਂ ਦਾ ਹੁੰਦਾ ਕਿ ਬਈ ਉਹਨਾਂ ਦੀਆਂ ਭਾਵਨਾਵਾਂ ਆਹਤ ਨਾ ਹੋਣ ਤਾਂ ਕਿਸੇ ਕਲਾਕ੍ਰਿਤ ਨਾਲ, ਤਾਂ ਉਦਾਂ ਉਹਨਾਂ ਦੀਆਂ ਵੀ ਖਿਆਲ ਰੱਖਣਾ ਚਾਹੀਦਾ ਸੀ। ਜੀ ਜੀ, ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਭਾਰਤ ਵਿਸ਼ੇਸ਼ ਤੌਰ ਤੇ ਇਹਨਾਂ ਚੀਜ਼ਾਂ ਦੇ ਲਈ ਜਾਣਿਆ ਜਾਂਦਾ ਹੈ। ਸੋ ਅੱਗੇ ਚਲਿਏ, ਗੱਲ ਕਰਦੇ ਹਾਂ DAP ਤੇ ਯੂਰੀਆ ਖਾਦ ਦੀ। ਗੋਬਰ ਦਾ ਥੈਲਾ ਨਾਲ ਵੇਚਣ ਦੀ ਸ਼ਰਤ ਲਾ ਫਸੀ ਹੁਣ ਕੇਂਦਰ ਸਰਕਾਰ ਦੀ ਇਸ ਤੇ। ਕਿਤੇ ਇਹ ਨਾ ਸ਼ਰਤ ਰੱਖ ਦੇਣ ਕਿ ਗਊ ਦਾ ਗੋਬਰ ਹੀ ਚਾਹੀਦਾ ਹੈ ਜੀ, ਤੇ ਗਊ ਦਾ ਗੋਬਰ ਚਾਹੀਦਾ ਹੈ। ਤਾਂ ਗੱਲ ਇਹ ਆ ਕਿ ਬਈ ਇਹ ਬੜੀ ਮੈਨੂੰ ਤੇ ਸਮਝ ਨਹੀਂ ਆਉਂਦੀ, ਉਹ ਕਿਹੜਾ ਪਾਲਿਸੀ ਮੇਕਰ ਆ ਜਿਹੜਾ ਇਹਨਾਂ ਨੂੰ ਇਦਾਂ ਦੀਆਂ ਸਲਾਹਾਂ ਦਿੰਦਾ ਹੈ। ਦੇਖੋ ਗੱਲ ਕੀ ਆ ਕਿ ਭਾਈ ਜਿਹੜਾ ਕਿਸਾਨ ਹੈ, ਜਿਹੜਾ ਕਿਸਾਨ ਵਾਹੀ ਕਰਦਾ, ਜਿਹਨੇ ਤਾਂ ਹੁਣ ਵਾਹੀ ਛੱਡ ਦਿੱਤੀ ਆ, ਉਹ ਮਤਲਬ ਕਿ ਠੇਕੇ ਦਿੰਦਾ ਹੈ ਜਾਂ ਆਪਣੀ ਉਹ ਲਾਈਫ ਸਟਾਈਲ ਨੂੰ ਹੀ ਬਦਲ ਚੁੱਕਾ, ਤੇ ਗੱਲ ਵੱਖਰੀ ਹੈ 5, 10, 20% ਦੀ। ਜਿਹੜਾ ਅਸਲ ਕਿਸਾਨ ਹੈ ਨਾ, ਜਿਹੜਾ
ਵੱਟਾਂ ਤੇ ਵਾਹਣਾਂ 'ਚ ਵੱਤਰਾਂ 'ਚ ਤੁਰਿਆ ਫਿਰਦਾ ਹੈ, ਖਾਲਾਂ ਤੇ ਬੰਨਿਆਂ ਤੇ, ਬਈ ਉਹਦੇ ਕੋਲ ਮਾਲ ਵੱਛਾ ਹੁੰਦਾ ਆ, ਮਾਲ ਡੰਗਰ ਹੁੰਦਾ ਆ। ਜਿਹੜਾ ਮਾਲ ਡੰਗਰ ਹੁੰਦਾ ਉਹ ਫੋਰਸ ਕਰਦਾ ਆ। ਇਹਨਾਂ ਮੂਰਖਾਂ ਨੂੰ ਕਿਹੜਾ ਦੱਸੇ, ਕੋਈ ਪੱਠਾ ਦੱਥਾ ਵੀ ਖਾਂਦਾ ਤੇ ਉਹਦੀ ਬਣਦੀ ਆ ਰੂੜੀ, ਤੇ ਉਹਨਾਂ ਦੇ ਘਰਾਂ 'ਚ ਤੇ ਟਰਾਲਿਆਂ ਦੇ ਹਿਸਾਬ ਨਾਲ ਰੂੜੀ ਪਈ ਹੁੰਦੀ ਆ। ਇਹਨਾਂ ਨੂੰ ਕਿਹੜਿਆਂ ਮੂਰਖਾਂ ਨੂੰ ਕੌਣ ਸਮਝਾਵੇ? ਹੁਣ ਦੱਸੋ। ਆਂਦੇ ਹੁੰਦੇ ਆ ਮੂਰਖਾਂ ਦੇ ਕਿਹੜਾ ਸਿੰਘ ਹੁੰਦੇ ਆ ਤੇ ਮੂਰਖਾਂ ਦੇ ਕਿਹੜਾ ਅੱਡ ਪਿੰਡ ਹੁੰਦੇ ਆ। ਇਹ ਮੂਰਖਪੁਣਾ ਹੈ। ਆਖੇ ਜੀ ਇਹਦੇ ਨਾਲ ਯੂਰੀਆ ਦੀ ਖਪਤ ਘਟ ਜਾਊਗੀ। ਬਈ ਇੱਕ ਗੱਟੇ, ਮੈਨੂੰ ਦੱਸੋ, ਇੱਕ ਗੱਟਾ ਗੋਬਰ ਦਾ ਲੈ ਕੇ ਕਿੰਨੇ ਥਾਵਾਂ 'ਚ ਖਿਲਾਰੋਗੇ? ਇੱਥੇ ਕਿੱਲੇ ਦੀ ਟਰਾਲੀ ਕਈ ਵਾਰ ਕਿੱਲੇ ਦੀਆਂ 4 ਟਰਾਲੀਆਂ ਪਾ ਦਿੰਦੇ ਨੇ ਜੀ। ਤਾਂ ਇਹ ਸਲਾਹ ਸਮਝ ਤੋਂ ਪਰੇ ਆ। ਇਹ ਬਸ ਇਹੀ ਆ ਕਿ ਕਿਸਾਨਾਂ ਨੂੰ ਅੜਿੱਕਾ ਉਡਾਉਣ ਵਾਲੀ ਗੱਲ ਆ। ਹੁਣ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਵਿਰੋਧ 'ਚ ਉਤਰ ਆਈਆਂ ਨੇ, ਉਹ ਜਾ ਕੇ ਧਰਨੇ ਲਾ ਦੇਣਗੀਆਂ, ਫਿਰ ਕਹਾਣੀ ਉਹ ਵਿਗੜੇਗੀ। ਤਾਂ ਇਹ ਆ ਕਿ ਇਹੋ ਜਿਹੀ ਨੀਤੀ ਬਣਾਉਣ ਤੋਂ ਪਹਿਲਾਂ ਘੱਟੋ ਘੱਟ ਕੋਈ ਫੀਡਬੈਕ ਤੇ ਲੈ ਲਓ ਗਰਾਊਂਡ ਤੋਂ, ਕਿ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ ਤਾਂ ਮਾਲ ਪਸ਼ੂ ਹਾਲੇ ਵੀ ਬਹੁਤ ਰੱਖਦਾ, ਹਰਿਆਣੇ ਦਾ ਤਾਂ ਆਪਣੇ ਨਾਲੋਂ ਵੀ ਵਧੇਰੇ ਰੱਖਦਾ, ਰਾਜਸਥਾਨ ਦਾ ਰੱਖਦਾ। ਤਾਂ ਪਸ਼ੂ ਧਨ ਕਿਸਾਨ ਨਾਲ ਫਸਲ ਦੇ ਰੱਖਦਾ ਹੀ ਰੱਖਦਾ ਆ ਤਕਰੀਬਨ, ਜਿਹੜਾ ਅਸਲ ਕਿਸਾਨ ਹੁੰਦਾ ਆ। ਸੋ ਇਹੀ ਹੈ ਹੁਣ, ਕਿਉਂਕਿ ਅੱਗੇ ਹੋ ਸਕਦਾ ਕਿ ਡੀਏਪੀ ਵੀ ਤੇ ਵੀ ਕਹਿਣ ਕਿ ਗੋਬਰ, ਹੁਣ ਬੰਦਾ ਖਾਦ ਦੇ ਗੱਟੇ ਦੇ ਨਾਲ ਉਹਨੇ ਗੋਬਰ ਦੇ ਗੱਟੇ ਚੱਕੀ ਫਿਰੇ, ਤੇ ਉਹ ਗੱਟਿਆਂ ਨਾਲ ਨਹੀਂ ਰੂੜੀ ਪੈਂਦੀ ਹੁੰਦੀ, ਆਪਾਂ ਨੂੰ ਵੀ ਪਤਾ ਹੈ। ਰੂੜੀ ਪੈਂਦੀ ਹੁੰਦੀ ਹੈ ਖਿਲਾਰ ਕੇ ਸਾਰੇ ਕਿੱਲੇ ਦੇ ਵਿੱਚ, ਟਰਾਲੀ 2 ਟਰਾਲੀ, ਕੋਈ 4 ਟਰਾਲੀ, ਕੋਈ ਇਸ ਤਰ੍ਹਾਂ ਖਿਲਾਰਦੇ ਆ ਵਾਹਣ ਦੇ ਵਿੱਚ। ਪਤਾ ਨਹੀਂ ਕਿਹੜਾ ਮੱਤ ਦਿੰਦਾ। ਸੋ ਗੱਲ ਇਹ ਹੈ ਕਿ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਸਿੱਧੂਪੁਰ ਵਾਲਿਆਂ ਨੇ ਕਹਿ ਦਿੱਤਾ ਕਿ ਬਾਈ ਅਸੀਂ ਇਹਦਾ ਵਿਰੋਧ ਕਰਾਂਗੇ ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ। ਪਰ ਇਸੇ ਲਈ ਪਹਿਲਾਂ ਵੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਸ ਸਮੇਂ ਵੀ ਕਿਹਾ ਜਾਂਦਾ ਵੀ ਜਦੋਂ ਪਾਲਿਸੀਆਂ ਬਣਾਈਆਂ ਜਾਂਦੀਆਂ ਨੇ, ਜਿਹੜੀਆਂ ਕਮੇਟੀਆਂ ਨੇ, ਉਹਨਾਂ 'ਚ ਮਾਹਰ ਗਰਾਊਂਡ ਲੈਵਲ ਦੇ ਲੈ ਕੇ ਆਓ, ਜਿਹੜੇ ਕਿ ਜਾਣਦੇ ਹੋਣ ਧਰਾਤਲ ਤੇ ਵਾਪਰ ਕੀ ਰਿਹਾ। ਪਰ ਮਾਹਰ ਪਤਾ ਨਹੀਂ ਕਿਹੜੇ ਚੱਕੇ ਹੋਏ ਨੇ ਜਿਹੜੇ ਇਦਾਂ ਦੀਆਂ ਸਲਾਹਾਂ ਦਿੰਦੇ ਨੇ। ਸੋ ਆਪਾਂ ਅੱਗੇ ਚੱਲੀਏ, ਗੱਲ ਕਰੀਏ ਚੋਰੀ ਦੀ। ਜੀਜੇ ਦੇ ਘਰ ਚੋਰੀ ਕਰਨ ਲਈ ਨਾਲੇ ਹੋ ਗਿਆ ਕਤਲ, ਤੇ ਖੁਲਾਸਾ ਕੁਦਰਤੀ ਮੌਤ ਮੰਨ ਲੈਣ ਤੋਂ ਬਾਅਦ ਹੋਇਆ ਜੀ। ਹਾਂਜੀ, ਦੇਖੋ ਇਹਦੇ ਵਿੱਚ ਕੀ ਹੈ ਕਿ ਇਹ ਜਿਹੜਾ ਕੰਮ ਚੱਲਿਆ ਪਿਆ ਨਾ, ਵੈਸੇ ਹੈਰਾਨ ਕਰਦਾ। ਪਿਛਲੇ ਦਿਨੀ ਕੀ ਹੋਇਆ ਕਿ ਇਧਰ ਫਤਿਹਗੜ੍ਹ ਸਾਹਿਬ ਏਰੀਏ ਦੇ ਵਿੱਚ ਇੱਕ ਮੁੰਡੇ ਨੇ ਜੀ ਆਪਣੀ ਦਾਦੀ ਦਾ ਕਤਲ ਕਰ ਦਿੱਤਾ ਸੀਗਾ। ਤੁਹਾਨੂੰ ਯਾਦ ਹੋਏਗਾ ਸ਼ਾਇਦ, ਸੋਨੇ ਦੀ ਚੂੜੀ ਵਾਸਤੇ। ਤਾਏ ਘਰੇ ਰਹਿੰਦੀ ਸੀ, ਮਤਲਬ ਕਿ, ਤੇ ਉਧਰੋਂ ਲਿਜਾ ਕੇ ਤੇ ਉਹਨੂੰ ਮਾਰ ਕੇ ਉਹਦਾ ਸੋਨਾ ਸਾਨਾ ਲੈ ਗਿਆ ਸੀ। ਹਿਸਾਬ ਲਾ ਲਓ, ਦਾਦੀ ਤੇ ਆਪਾਂ ਕਹਿੰਦੇ ਮੂਲ ਨਾਲੋਂ ਵਿਆਜ ਪਿਆਰੇ ਹੁੰਦੇ ਆ। ਪਿਆਰੇ, ਜੀ ਜੀ ਜੀ। ਤੇ ਮਤਲਬ ਕਿ ਦਾਦਾ ਦਾਦੀ ਤੇ ਆਂਦੇ ਆ ਕਿ ਬਹੁਤ ਜ਼ਿਆਦਾ ਪਿਆਰ ਕਰਦੇ, ਆਪਣੀ ਔਲਾਦ ਨਾਲੋਂ ਜ਼ਿਆਦਾ ਕਰਦੇ ਆ, ਔਲਾਦ ਦੀ ਔਲਾਦ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਉਹ ਬੜਾ ਸਾਡੇ ਪੰਜਾਬ ਦੇ ਵਿੱਚ ਆਮ ਹੋਇਆ ਪਿਆ। ਹੁਣ ਇਹ ਜ਼ਿਆਦਾਤਰ ਮਾਮਲਾ ਨਸ਼ੇ ਨਾਲ ਹੀ ਜੁੜਦਾ ਆ। ਉਹ ਵੀ ਚਿੱਟਾ ਪੀਂਦਾ ਸੀ। ਹੁਣ ਜਿਹੜਾ ਕਾਂਡ ਹੋਇਆ ਇਹ ਬਠਿੰਡੇ ਜ਼ਿਲ੍ਹੇ 'ਚ ਹੋਇਆ ਕੀ ਆ ਕਿ ਇਹਦਾ ਜਿਹੜਾ ਭਣਵਈਆ ਸੀਗਾ, ਜਿਨ੍ਹਾਂ ਨੇ ਇਹ ਕਾਰਾ ਕੀਤਾ, ਇਹਦੇ ਵਿੱਚ ਮੁੰਡਾ ਜਿਹੜਾ ਇੱਕ ਸਾਲਾ ਸੀਗਾ ਜੀ, ਹੋਇਆ ਕੀ ਹੈ ਕਿ ਉਹਦਾ ਗਾਂ ਇਹਦੇ ਭਣਵਈਏ ਦਾ ਮਾਂ ਪਿਓ ਮਰ ਗਿਆ ਸੀ ਛੋਟੇ ਹੁੰਦੇ ਦਾ, ਦਾਦੀ ਨੇ ਪਾਲਿਆ ਜੀ। ਦਾਦੀ ਨੇ ਪਾਲਿਆ, ਸ਼ਾਦੀ ਹੋ ਗਈ, ਮੁੰਡਾ ਕੰਮਕਾਰ ਕਰਦਾ ਆਪਦਾ, ਉਹਦਾ ਇਲੈਕਟ੍ਰੋਨਿਕਸ ਦਾ ਕੰਮ ਆ। ਉਹ ਦੁਕਾਨ ਤੇ ਬੈਠਾ ਸੀ। ਇਹਨਾਂ ਨੂੰ ਪਤਾ ਸੀਗਾ। ਇਹਨਾਂ ਨੇ ਕੀਤਾ ਕਿ ਦੁਪਹਿਰੇ ਆ ਕੇ ਤੇ ਉਹ ਜਿਹੜੀ ਬੀਬੀ ਸੀਗੀ ਉਹਨੂੰ ਮਾਰ ਦਿੱਤਾ ਤੇ ਗਹਿਣਾ ਗੱਟਾ ਲੈ ਗਏ ਜਿਹੜਾ ਘਰ 'ਚ ਪਿਆ ਸੀ। ਹੁਣ ਉਹਨਾਂ ਨੇ ਸਮਝਿਆ ਕਿ ਉਹ ਆਇਆ ਰੋਟੀ ਰਾਟੀ ਖਾਣ, ਕਿਉਂਕਿ ਘਰ ਦੇ ਉਹਦੇ ਜੀ ਤੇ ਬੱਚੇ ਗਏ ਸੀ ਛੁੱਟੀਆਂ ਕਰਕੇ ਪੇਕੇ ਉਹਦੇ। ਜਦੋਂ ਉਹਨੇ ਦੇਖਿਆ ਕਿ ਬੀਬੀ ਤੇ ਹਿੱਲਦੀ ਨਹੀਂ, ਉਹਨੇ ਬਾਜਾਂ ਬੂਜਾਂ ਮਾਰੀਆਂ, ਬੇਬੇ ਚੱਲ ਵਸੀ। ਅੱਛਾ, ਉਹਨਾਂ ਨੇ ਸਮਝਿਆ ਵੀ ਕੁਦਰਤੀ ਮੌਤ ਹੋ ਗਈ, ਬਿਰਧ ਆ। ਚਲੋ ਸੰਸਕਾਰ ਵੀ ਹੋ ਗਿਆ, ਸਾਰਾ ਕੁਝ ਹੋ ਗਿਆ। ਤੇ ਉਹਨੇ ਜਦੋਂ ਫਿਰ ਬਾਅਦ ਦੇ ਵਿੱਚ ਮੁੰਡੇ ਨੇ ਟਰੰਕ ਫੋਲਣੇ ਸ਼ੁਰੂ ਕੀਤੇ ਤੇ ਉਹਦੇ ਵਿੱਚ ਸਾਰਾ ਕੁਝ ਗਾਇਬ। ਫਿਰ ਉਹਨਾਂ ਨੇ ਗਵਾਂਢੀਆਂ ਦੇ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਉਹਦੇ ਵਿੱਚ ਵੇਖਿਆ ਤੇ ਇਹ ਤੇ ਐਂਟਰੀ ਮਾਰ ਰਿਹਾ ਸੀ ਦੁਪਹਿਰੇ 12 ਵਜੇ, 2 ਵਜੇ ਨਿਕਲੇ 2 ਘੰਟਿਆਂ ਬਾਅਦ। ਜਦੋਂ ਫਿਰ ਵੇਖਿਆ ਖੰਗਾਲਿਆ, ਇੱਕ ਇਹ ਤੇ ਇੱਕ ਇਹਦਾ ਕੋਈ ਨਕਮਾ ਦੋਸਤ, ਦੋਵੇਂ ਆਏ ਆ, ਹੱਤਿਆ ਕਰਕੇ ਸਾਰਾ ਕੁਝ ਲੁੱਟ ਕੇ ਲੈ ਗਏ। ਦੱਸੋ, ਭੈਣ ਦਾ ਘਰ ਬਰਬਾਦ ਕਰ ਦਿੱਤਾ। ਉਹ ਕਿਤੇ ਹੋ ਸਕਦਾ ਬੀਬੀ ਨੇ ਵੇਖ ਲਿਆ ਹੋਵੇ ਚੋਰੀ ਚਕਾਰੀ ਕਰਦੇ ਆ, ਜਾਂ ਉਹਨੇ ਵਿਰੋਧ ਕੀਤਾ ਹੋਵੇ, ਵਿਚਾਰੀ ਨੇ ਉਹਨੂੰ ਮਾਰ ਕੱਤਿਆ। ਸਾਡੇ ਇੱਥੇ ਸਾਰਾ ਕੁਝ ਚੱਲਦਾ ਪਿਆ ਕਿ ਅੱਗੇ ਤੇ ਇਹ ਜਿਹੜੇ ਚੋਰ ਹੁੰਦੇ ਸੀਗੇ ਨਾ,
ਉੱਥੋਂ ਐਂਗਲ ਚੋਰੀ ਕਰ ਲਈ ਨਸ਼ੇੜੀਆਂ ਨੇ, ਉੱਥੋਂ ਚਲੋ ਕੇ ਝਪਟ ਮਾਰ ਲਈ, ਫੜੇ ਗਏ ਤਾਂ ਠੀਕ ਆ, ਨਿਕਲ ਗਏ ਤੇ ਤਾਂ ਠੀਕ ਆ। ਇਹ ਹੁਣ ਘਰਾਂ 'ਚ ਵੜ ਰਹੇ ਨੇ, ਇੱਥੋਂ ਤੱਕ ਕਿ ਦੁਕਾਨਾਂ 'ਚ ਵੜ ਰਹੇ ਨੇ, ਸਿੱਧਾ ਕਤਲ ਵੀ ਕਰ ਰਹੇ ਨੇ। ਤੇ ਇਹ ਬਹੁਤ ਲਾਅ ਐਂਡ ਆਰਡਰ ਦੇ ਨਾਲ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਜਿਨ੍ਹਾਂ ਵਿਸ਼ਿਆਂ ਤੇ, ਜਿਨ੍ਹਾਂ ਮੁੱਦਿਆਂ ਤੇ ਰੱਜ ਕੇ ਗੱਲ ਹੋਣੀ ਚਾਹੀਦੀ ਹੈ ਕਿ ਕੀ ਬੰਦਾ ਆਪਣੇ ਘਰ ਦੇ ਵਿੱਚ ਵੀ ਸੇਫ ਨਹੀਂ ਹੈ, ਤਾਂ ਉਹਨਾਂ ਮੁੱਦਿਆਂ ਤੇ ਤਾਂ ਕੋਈ ਜਵਾਬਦੇਹੀ ਨਹੀਂ ਹੈਗੀ ਕਿਸੇ ਦੀ। ਇਹ ਸਾਰੇ ਮਸਲੇ ਜਿਹੜੇ ਆ ਨਾ, ਜ਼ਿਆਦਾ ਕ੍ਰਾਈਮ ਰੇਟ ਆਪਣਾ ਜਿਹੜਾ ਇਹਨਾਂ ਮਾਮਲੇ 'ਚ ਵੱਧ ਰਿਹਾ, ਉਹ ਜ਼ਿਆਦਾ ਡਰੱਗ ਦੇ ਨਾਲ ਹੀ ਜੁੜਿਆ। ਇਸ ਤਰ੍ਹਾਂ ਦਾ ਕਾਰਾ ਇਹੀ ਲੋਕ ਕਰਦੇ ਆ। ਜੀ ਜੀ। ਸੋ ਅੱਗੇ ਚਲੀਏ, ਗੱਲ ਆਪ ਦੇ ਬਲਾਕ ਪ੍ਰਧਾਨਾਂ ਦੀ ਕਰੀਏ। ਬਲਾਕ ਪ੍ਰਧਾਨ ਤੇ ਆਗੂਆਂ ਨੇ ਵਿਧਾਇਕ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਤੀ ਜੀ। ਇਹ ਕੀ ਸੱਤਾਧਾਰੀ ਪਾਰਟੀ ਦੇ ਵਿੱਚ ਇਹੋ ਜਿਹੀ ਉਥਲ ਪੁਥਲ? ਹਾਲੇ ਤੇ ਚੱਲੇਗੀ, आगे आगे देखिए होता है क्या। ਹਾਲੇ ਤੇ ਅਜੇ ਟਾਈਮ ਪਿਆ ਨਾ, ਅਜੇ ਤਾਂ ਕੋਈ ਬਹੁਤਾ ਜ਼ਿਆਦਾ ਫਿਰ ਬੋਲਦਾ ਨਹੀਂ ਹੁੰਦਾ। ਜਦੋਂ ਸਾਲ ਡੇਢ ਕੁ ਸਾਲ ਰਹਿ ਜਾਂਦਾ ਨਾ, ਫਿਰ ਉਦੋਂ ਹੁੰਦੀ ਹੈ। ਵੇਖਿਆ ਨਾ ਜਿਵੇਂ ਜਿਹੜੀ ਅਮਰਿੰਦਰ ਸਿੰਘ ਨਾਲ ਹੋਈ ਸੀ, ਤੇ ਫਿਰ ਉਹ ਗਾਉਂਦਾ ਫਿਰਦਾ ਸੀ, ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ। ਤਾਂ ਏਦਾਂ ਹੋ ਜਾਂਦੀ ਹੁੰਦੀ ਆ ਜਦੋਂ 1.5-2 ਸਾਲ ਰਹਿ ਜਾਂਦੇ। ਤਾਂ ਖੈਰ, ਇਹ ਉੱਥੇ ਕੋਈ ਸਹਿਕਾਰੀ ਸਭਾ ਆ ਧੂਰਕੋਟ, ਤੇ ਇਧਰਲੇ ਪਾਸੇ ਹੋਇਆ ਕੀ ਆ ਕਿ ਆ ਜਿਹੜੀਆਂ ਚੋਣਾਂ ਹੁੰਦੀਆਂ ਨੇ ਸੋਸਾਇਟੀ ਵਗੈਰਾ ਦੀਆਂ, ਤੁਸੀਂ ਹਿਸਾਬ ਲਾ ਲਓ ਕਿ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਆਗੂਆਂ ਦੀ ਅਗਵਾਈ ਵਿੱਚ ਰੋਸ ਧਰਨਾ ਲਾਇਆ ਗਿਆ ਕਿ ਹਲਕਾ ਭਦੌੜ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਧੱਕੇਸ਼ਾਹੀ ਕਰ ਰਹੀ ਹੈ। ਹਿਸਾਬ ਲਾ ਲਓ ਤੁਸੀਂ। ਇਹ ਇਹਨਾਂ ਦੇ, ਜਾਨੀ ਇਹ ਉਹ ਮੁੰਡੇ ਨੇ ਜਾਂ ਉਹ ਨੌਜਵਾਨ ਨੇ ਜਿਹੜੇ ਇਹਦੇ 2013 ਕੰਮ ਕਰਦੇ ਆ ਰਹੇ। ਇਹ ਜੀ ਜਿਹੜੇ 2013 ਤੋਂ ਕੰਮ ਕਰ ਰਹੇ ਨੇ, ਉਹ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਦਾ ਇਲਜ਼ਾਮ ਲਾ ਰਹੇ ਨੇ ਇਹਨਾਂ ਤੇ। ਤੇ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਨੇ ਰਾਜਨੀਤਿਕ ਦਬਾਅ ਤਹਿਤ ਸਭਾ ਦੀ ਕਰਵਾਤੀ, ਕਿਉਂਕਿ ਆਪਣੇ ਬੰਦੇ ਨੂੰ ਸਭਾ ਦਾ ਪ੍ਰਧਾਨ ਬਣਾਉਣਾ ਚਾਹੁੰਦਾ। ਆਹ ਵੇਖ ਲਓ ਇਹਨਾਂ ਦਾ ਹਾਲ ਜੀ। ਇਹ ਬਦਲਾ ਆ ਗਿਆ ਜੀ, ਬਦਲਾ ਆ ਗਿਆ, ਇਨਕਲਾਬ ਜ਼ਿੰਦਾਬਾਦ, ਆ ਬਦਲਾ ਆਇਆ ਤੁਹਾਡਾ। ਮਤਲਬ ਕਿ ਤੁਸੀਂ ਇੱਕ ਕਿਹੜੀ ਸੋਸਾਇਟੀ ਦੀ ਹੈ, ਤੁਸੀਂ ਸੋਸਾਇਟੀ ਦੀਆਂ ਚੋਣਾਂ ਤੱਕ ਵੀ ਇੰਟਰਫੇਰੈਂਸ ਕਰ ਰਹੇ ਹੋ, ਤਾਂ ਉਹਨੂੰ ਮਤਲਬ ਕਿ ਪ੍ਰਭਾਵਿਤ ਕਰ ਰਹੇ ਹੋ। ਤਾਂ ਬਹੁਤ ਗਾਂ ਦੀਆਂ ਗੱਲਾਂ ਨੇ। ਸੋ ਇਹਨਾਂ ਦੇ ਆਪਣੇ ਬੰਦੇ ਇਲਜ਼ਾਮ ਲਗਾ ਰਹੇ ਨੇ, ਹੁਣ ਕੋਈ ਓਪੋਜੀਸ਼ਨ ਵਾਲਾ ਤੇ ਹੈ ਨਹੀਂਗਾ। ਸੋ ਕੱਲੇ ਏਦਾਂ ਨਾਅਰੇ ਮਰਵਾਉਣ ਨਾਲ ਇਨਕਲਾਬ ਨਹੀਂ ਆਉਂਦਾ। ਆਪਣੇ ਬੰਦਿਆਂ ਨੂੰ ਰੋਕੋ ਕਿ ਹੇਠਲੇ ਪੱਧਰ ਤੇ ਆ ਜਿਹੜੀਆਂ ਬੁਰਸ਼ਾਗਰਦੀਆਂ ਨੇ, ਆ ਹੋਸ਼ੀਆਂ ਹਰਕਤਾਂ ਨੇ ਜਿਹੜੀਆਂ, ਬੰਦ ਕਰੋ। ਜੀ ਜੀ ਮਿੰਟੂ ਜੀ, ਸੁਣ ਪਾ ਰਹੇ ਹੋ? ਹਾਂਜੀ ਹਾਂਜੀ ਹਾਂਜੀ, ਮੇਰੀ ਗੱਲ ਖਤਮ ਹੋ ਗਈ, ਤੁਸੀਂ ਦੱਸੋ, ਅੱਗੇ ਦੱਸੋ। ਜੀ ਜੀ। ਸੋ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਨੇ ਮਿੰਟੂ ਜੀ, ਤੋਂ ਨਿਆਣੇ ਤਾਂ ਗਏ ਹੋਣਗੇ, ਕੁਝ ਨਾਨਕਿਆਂ ਦੇ, ਕੁਝ ਭੂਆ ਦੇ, ਮਾਸੀਆਂ ਦੇ ਹੋਰ ਬੰਨੇ, ਪਰ ਮਾਸਟਰ ਮੁਸੀਬਤ ਚ ਨੇ ਜੀ। ਕੀ ਕਾਰਨ ਹੋ ਗਿਆ? ਜੀ ਮਿੰਟੂ ਜੀ। ਮਿੰਟੂ ਜੀ, ਸੁਣ ਪਾ ਰਹੇ ਹੋ? ਸੋ ਤਕਨੀਕੀ ਸਮੱਸਿਆ ਕਰਕੇ ਜੀ ਜੀ ਮਿੰਟੂ ਜੀ, ਜੀ ਮਿੰਟੂ ਜੀ। ਮਿੰਟੂ ਜੀ, ਗੱਲ ਗਰਮੀਆਂ ਦੀਆਂ ਛੁੱਟੀਆਂ ਦੀ ਕਰ ਰਿਹਾ ਸੀ। ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ, ਮਾਸੀਆਂ ਭੂਆ ਫੁੱਫੀਆਂ ਦੇ ਗਏ ਹੋਣਗੇ ਨਿਆਣੇ, ਪਰ ਮਾਸਟਰ ਮੁਸੀਬਤ ਚ ਨੇ ਜੀ। ਕਿਹੜੀ ਮੁਸੀਬਤ ਬਣ ਗਈ ਮਾਸਟਰਾਂ ਤੇ? ਨਹੀਂ, ਦੇਖੋ ਗੱਲ ਇਹ ਆ ਕਿ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਮਿਡ ਡੇ ਮੀਲ ਦਾ ਰਾਸ਼ਨ ਜਿਹੜਾ ਹੈ ਬਈ ਹੁਣ ਪਹੁੰਚ ਰਿਹਾ, ਤੇ ਤੁਸੀਂ ਇਹਦੀ ਰਾਖੀ ਕਰੋ ਜਾ ਕੇ। ਚੋਰੀਆਂ ਤੇ ਰੁਕ ਨਹੀਂ ਰਹੀਆਂ ਜੀ। ਮਤਲਬ ਕਿ ਪੰਜਾਬ ਦੇ ਸਕੂਲਾਂ ਨੂੰ ਚੋਰ ਨਿਸ਼ਾਨਾ ਬਣਾਉਂਦੇ। ਤੁਹਾਨੂੰ ਦੱਸਿਆ ਨਾ ਕਿ ਚੋਰੀਆਂ ਵੀ ਵੱਖਰੀ ਕਿਸਮ ਦੀਆਂ। ਇੱਕ ਚੋਰਾਂ ਤੋਂ ਡਰਦੇ ਸਕੂਲ ਦੇ ਹੈਡਮਾਸਟਰਨੀ ਨੇ ਇੱਕ ਚਿੱਠੀ ਲਿਖ ਕੇ ਲਾਤੀ ਸੀਗੀ ਕਿ ਹੁਣ ਸਾਡੇ ਸਕੂਲ ਚ ਕੱਖ ਨਹੀਂ ਜੇ ਬਚਿਆ, ਰੱਬ ਦਾ ਵਾਸਤਾ ਸਾਡੇ ਤੇ ਰਹਿਮ ਕਰੋ। ਮਤਲਬ ਕਿ ਉਹਨਾਂ ਨੂੰ ਚਿੱਠੀ ਲਿਖ ਕੇ ਲਾਣੀ ਪਈ ਸੀਗੀ ਕਿ ਬਸ ਕਰੋ ਵੀਰੇ, ਹੁਣ ਬਸ ਕਰੋ, ਹੋਰ ਕੋਈ ਕਸਰ ਆ।
ਤੇ ਮਤਲਬ ਹੁਣ ਸਿੱਖਿਆ ਮਹਿਕਮੇ ਨੇ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਜਿਹੜੀਆਂ ਚੱਲਦੀਆਂ ਪਈਆਂ ਮਿਡ ਡੇ ਮੀਲ ਦੇ ਰਾਸ਼ਨ, ਗੈਸ ਸਿਲੰਡਰ ਤੇ ਭਾਂਡੇ ਭੁੰਡੇ ਜਿਹੜੇ ਆ ਕਿ ਉਹਨਾਂ ਦੀ ਰਾਖੀ ਵਾਸਤੇ ਬਈ ਤੁਸੀਂ ਪ੍ਰਬੰਧ ਕਰੋ। ਜਿਹੜੇ ਸਕੂਲ ਪਿੰਡ ਦੀ ਆਬਾਦੀ ਤੋਂ ਬਾਹਰ ਆ ਉੱਥੇ ਜਿਹੜਾ ਵੀ ਸਮਾਨ ਪਿਆ ਕਿ ਬਈ ਉਹ ਚੱਕ ਕੇ ਤੇ ਜਿਹੜੇ ਜ਼ਿੰਮੇਵਾਰ ਲੋਕ ਆ ਆਪਣੇ ਘਰੇ ਰੱਖਣ। ਪਿੰਡ ਦੇ ਸਰਪੰਚ ਨੂੰ ਵੀ ਰਖਵਾਲੀ ਕਰਨ ਲਈ ਕਿਹਾ ਤੇ ਇਸ ਤਰ੍ਹਾਂ ਮਤਲਬ ਕਿ ਮਾਸਟਰਾਂ ਨੂੰ ਵੀ ਕਿਹਾ ਗਿਆ ਕਿ ਹਾਂ ਬਾਈ ਤੁਸੀਂ ਵੀ ਥੋੜਾ ਧਿਆਨ ਰੱਖੋ। ਸਮਝ ਨਹੀਂ ਆਉਂਦੀ ਬਈ ਕਿਹੜਾ ਹਾਲਤ ਦੇ ਵਿੱਚ ਅਸੀਂ ਪਹੁੰਚ ਗਏ ਆ ਕਿ ਸਾਨੂੰ ਸਕੂਲਾਂ ਦੇ ਵਿੱਚ ਅੱਗੇ ਚੌਕੀਦਾਰ ਵੇਖਣ ਨੂੰ ਮਿਲਦੇ ਸਨ, ਪੀਐਨ ਵੇਖਣ ਨੂੰ ਮਿਲਦੇ ਸਨ, ਹੁਣ ਕੁਝ ਵੀ ਨਹੀਂ ਰਹਿ ਗਿਆ, ਕੁਝ ਵੀ ਨਹੀਂ ਰਹਿ ਗਿਆ। ਤੇ ਉਹ ਰੱਖਣ ਦੀ ਥਾਂ ਤੇ ਕਦੇ ਕਹੀ ਜਾਂਦੇ ਸਰਪੰਚ ਨਿਗਾਹ ਰੱਖ ਲੈਣ ਜਾਂ ਜਿਹੜੇ ਟੀਚਰ ਆ ਉਹ ਬਈ ਸਮੇਂ ਸਿਰ ਜਾ ਕੇ ਉੱਥੇ ਅਪਡੇਸ਼ਨ ਕਰਨ ਕਿ ਸਮਾਨ ਸਾਰਾ ਕੁਝ ਠੀਕ ਠਾਕ ਆ। ਇਹ ਸਮਝ ਤੋਂ ਪਰੇ ਦੀ ਗੱਲ ਆ ਕਿ ਬਈ ਜਾ ਕੇ ਵਾਰੀ-ਵਾਰੀ ਹੁਣ ਟੀਚਰ ਉੱਥੇ ਚੈੱਕ ਕਰਦਾ ਫਿਰੇ ਕਿ ਗੰਢੇ ਕਿੰਨੇ, ਗੰਢੇ ਪੂਰੇ ਹੀ ਆ। ਇੰਨੀ ਗਰਮੀ ਦੇ ਵਿੱਚ ਛੁੱਟੀਆਂ ਦੇਖੋ, ਛੁੱਟੀਆਂ ਜਿਹੜੀਆਂ ਕੀਤੀਆਂ ਨੇ ਘੱਟੋ ਘੱਟ ਉਹਨਾਂ 'ਚ ਤੇ ਟਿਕ ਲੈਣ ਦੋ ਜੀ। ਤੇ ਸਰਪੰਚ ਹੁਣ ਜਾ ਕੇ ਉੱਥੇ ਆਲੂ ਚੈੱਕ ਕਰਦਾ ਫਿਰੇਗਾ, ਮੈਨੂੰ ਦੱਸੋ। ਤੇ ਉਹਦੇ ਨਾਲੋਂ ਇਹ ਨਹੀਂ ਚੰਗਾ ਕਿ ਉੱਥੇ ਕੋਈ ਚੌਕੀਦਾਰ ਪੱਕਾ ਰੱਖਿਆ ਜਾਵੇ, ਕੋਈ ਪੀਐਨ ਰੱਖਿਆ ਜਾਵੇ। ਸਾਡੇ ਟਾਈਮਾਂ 'ਚ ਜ਼ਰੂਰ 2-2 3-3 ਹੁੰਦੇ ਸਨ ਜੀ ਪਿੰਡਾਂ ਦੇ ਸਕੂਲਾਂ 'ਚ, ਤੇ ਉਹਨਾਂ ਦੀ ਰੈਸ਼ ਵੀ ਉੱਥੇ ਹੁੰਦੀ ਸੀ। ਕਈਆਂ ਦੇ ਪਰਿਵਾਰ ਨਾਲ ਰਹਿੰਦੇ ਹੁੰਦੇ ਸਨ, ਮਾਲੀ ਤੱਕ ਅਲੱਗ ਹੁੰਦੇ ਸੀਗੇ। ਤੇ ਉਹ ਪੋਸਟਾਂ ਆਜ਼ਾਦ ਕਰਨੀਆਂ ਚਾਹੀਦੀਆਂ। ਏਦਾਂ ਤੇ ਕੰਮ ਕਿੰਨਾ ਕੁ ਚਿਰ ਚੱਲੇਗਾ। ਜੀ ਇਹ ਤਾਂ ਹੈ। ਜਿਹੜੇ ਪੋਸਟਾਂ ਤੇ ਨੇ ਇਸ ਸਮੇਂ ਤਾਂ ਉਹ ਦੁਖੀ ਨੇ। ਸੋ ਇਸ ਤਰ੍ਹਾਂ ਕੀਤਾ ਵੀ ਜਾ ਸਕਦਾ ਮੋੜ ਤੋਂ, ਤੇ ਉਹਦੇ ਨਾਲ ਰੋਜ਼ਗਾਰ ਹੀ ਵਧੇਗਾ। ਸੋ ਅੱਗੇ ਚੱਲੀਏ। ਕੋਤਵਾਲੀ ਥਾਣੇ 'ਚ ਤੈਨਾਤ SHO ਹਰਜੀਤ ਸਿੰਘ ਦੇ ਖਿਲਾਫ ਸੁਭਾਨਪੁਰ ਥਾਣੇ 'ਚ ਕੇਸ ਦਰਜ। ਹਾਂਜੀ ਦੇਖੋ, ਇਹ ਸੁਭਾਨਪੁਰ ਥਾਣੇ ਦੇ ਵਿੱਚ ਜਿਹੜਾ ਮਾਮਲਾ ਦਰਜ ਹੋਇਆ ਜਲੰਧਰ ਰੂਰਲ ਦਾ ਮਾਮਲਾ ਹੈ। ਕਈ ਵਾਰ ਪਿੰਡਾਂ ਦੇ ਨਾਮ ਦੂਜੇ ਪਾਸੇ ਨਹੀਂ ਪਤਾ ਹੁੰਦਾ, ਤਾਂ ਇਹ ਜਲੰਧਰ ਪੁਲਿਸ ਨੇ ਮਾਮਲਾ ਦਰਜ ਕੀਤਾ। ਕਹਿਣ ਦਾ ਭਾਵ ਇਹੋ ਹੈ, ਕਹਿੰਦੇ ਕਿ ਕੁਝ ਦਿਨ ਪਹਿਲਾਂ ਇੱਕ ਤਸਕਰ ਨੂੰ ਫੜਿਆ ਗਿਆ ਸੀਗਾ। ਤਾਂ ਉਸ ਸਮੇਂ ਜਿਹੜਾ ਇਹ ਇੰਚਾਰਜ ਸੀਗਾ ਥਾਣੇਦਾਰ ਕੋਈ ਹਰਜੀਤ ਸਿੰਘ ਆ, ਇਹਨੇ 20 ਲੱਖ ਰੁਪਈਆ ਲੈ ਕੇ ਉਹ ਜਿਹੜੀ 6 ਕਿਲੋ ਹੈਰੋਇਨ ਸੀਗੀ ਉਹ ਛੱਡ ਦਿੱਤੀ। ਹਿਸਾਬ ਲਾ ਲਓ, ਮਤਲਬ ਕਿ ਬੰਦਾ ਛੱਡ ਦਿੱਤਾ। ਤਾਂ ਹੁਣ ਜਾ ਕੇ ਪਤਾ ਲੱਗਿਆ ਤਾਂ ਇਹਦੇ ਤੇ ਮੁਕੱਦਮਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 IPC ਦੀ ਧਾਰਾ 222 ਤੇ 120 ਦੇ ਤਹਿਤ। ਮਤਲਬ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਤੈਨੂੰ ਰੋਕਣ ਵਾਸਤੇ ਬਈ ਉੱਥੇ ਭਰਤੀ ਕਰਕੇ ਉੱਥੇ ਲਾਇਆ, ਉਹਦੇ ਵਾਸਤੇ ਤੈਨੂੰ ਗੱਡੀ, ਗਨਮੈਨ ਸਾਰਾ ਕੁਝ ਮਿਲਿਆ, ਤੇ ਠੇਠਰਾ ਤੂੰ ਕੀ ਕਰਦਾ ਫਿਰਦਾ। ਹੁਣ ਇਦਾਂ ਹੀ ਤੇ ਪੁਲਿਸ ਦੀ ਸਾਰੀ ਦੀ ਬਦਨਾਮੀ ਹੁੰਦੀ ਹੈ। ਇਹ ਕੋਈ ਇੱਕ ਮਾਮਲਾ ਨਹੀਂ ਹੈ। ਇੰਦਰਜੀਤ ਤੋਂ ਲੈ ਕੇ ਰਾਜਜੀਤ ਤੇ ਪਤਾ ਨਹੀਂ ਆ ਹਰਜੀਤ ਕਿੰਨੇ ਕੁ ਆ ਜਿਹੜੇ ਸਮਝਦੇ ਆ ਕਿ ਲੈ ਕੇ 4 ਲੱਖ ਰੁਪਈਆ ਕਿ ਸਾਡੀ ਜੀਤ ਹੋ ਗਈ ਹੈ, ਪਰ ਦਰਅਸਲ ਇੱਕ ਦਿਨ ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ। ਇਹ ਸਾਰੀ ਪੁਲਿਸ ਫੋਰਸ ਨੂੰ ਗਾਲਾਂ ਕਢਾਉਂਦੇ ਨੇ ਇਹੋ ਜਿਹੇ ਲੋਕ, ਜਦ ਕਿ ਪੈਸਾ ਰੁਪਈਆ ਸਾਰਾ ਸਾਂਭ ਕੇ ਤੇ ਔਲਾਦ ਨੂੰ ਘਲਾ ਦਿੰਦੇ, ਜਾਂ ਕੈਨੇਡਾ ਜਾ, ਜਾਂ ਆਸਟ੍ਰੇਲੀਆ ਚੱਲ ਜਾ, ਵਲੈਤ ਚੱਲ ਜਾ। ਮਤਲਬ ਕਿ ਲੋਕਾਂ ਦੀਆਂ ਜੜ੍ਹਾਂ 'ਚ ਬਹਿਣ ਵਾਲੇ ਇਹ ਲੋਕ ਨੇ ਅਸਲ ਦੇ ਵਿੱਚ। ਤਾਂ ਚੰਗਾ ਕੀਤਾ ਇਹਨਾਂ ਨੇ, ਪਰਚਾ ਦਰਜ ਕਰ ਲਿਆ। ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਪੁਲਿਸ ਮਹਿਕਮੇ ਦੀ ਵਰਦੀ ਪਾ ਕੇ ਪੁਲਿਸ ਮਹਿਕਮੇ ਦਾ ਹੀ ਬੇੜਾ ਗਰਕ ਕਰਦੇ ਪਏ ਨੇ। ਜੀ ਇਹ ਤਾਂ ਹੈ ਮਿੰਟੂ ਜੀ। ਬਹੁਤ ਸਾਰੇ ਇਹੋ ਜਿਹੇ ਝੋਲ ਨੇ ਜਿਹੜੇ ਬਹੁਤੇ ਸਾਹਮਣੇ ਨਹੀਂ ਆਉਂਦੇ। ਇਹ ਸਾਹਮਣੇ ਆਇਆ, ਚੰਗੀ ਗੱਲ ਹੈ, ਕਾਰਵਾਈ ਹੋਣੀ ਚਾਹੀਦੀ ਹੈ। ਸੋ ਮਿੰਟੂ ਜੀ, ਤੁਸੀਂ ਸਾਰੀਆਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਹੈ ਖਬਰ ਤੇ ਨਜ਼ਰ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਆਪਣੇ ਵਿਚਾਰ ਰਾਏ ਟਿੱਪਣੀਆਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਰਜ ਕਰ ਸਕਦੇ ਹੋ। ਨਾਲ ਦੀ ਨਾਲ ਜੇਕਰ ਤੁਸੀਂ ਹਾਲੇ ਤੱਕ ਪੰਜਾਬੀ ਰੇਡੀਓ USA ਦੇ ਨਾਲ ਨਹੀਂ ਜੁੜੇ ਤਾਂ ਫੇਸਬੁੱਕ ਅਤੇ YouTube ਦੇ ਉੱਪਰ ਪੰਜਾਬੀ ਰੇਡੀਓ USA ਦੇ ਪੇਜ ਨੂੰ ਫੋਲੋ ਕਰ ਸਕਦੇ ਹੋ। YouTube ਤੇ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤਦ ਤੱਕ ਲਈ ਧੰਨਵਾਦ।